ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਇਸ ਟਾਈਮ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਵਿਖੇ ਅਸੀਂ ਮੌਜੂਦ ਹਾਂ, ਜਿੱਥੇ ਕਿ 43ਵੇਂ ਮਹਾਨ ਨਗਰ ਕੀਰਤਨ ਦੇ ਸੰਬੰਧ ਵਿੱਚ ਤਿਆਰੀਆਂ ਚੱਲ ਰਹੀਆਂ ਨੇ। ਤੁਸੀਂ ਦੇਖ ਸਕਦੇ ਆ ਮੇਰੇ ਪਿੱਛੇ ਬਿਲਡਿੰਗ ਦੀ ਉਸਾਰੀ ਦਾ ਕੰਮ, ਜੋ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ, ਕਈ ਦਿਨ ਪਹਿਲਾਂ, ਹਫ਼ਤੇ ਜਿਹੜਾ ਉਹ ਸ਼ੁਰੂ ਹੋਇਆ ਸੀ, ਉਹ ਤਕਰੀਬਨ ਮੁਕੰਮਲ ਹੋਣ ਵਾਲਾ ਆ। ਪ੍ਰਬੰਧਕਾਂ ਦੇ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਨਗਰ ਕੀਰਤਨ ਤੋਂ ਪਹਿਲਾਂ ਇਹ ਸਾਰਾ ਕੁਝ ਪੂਰਾ ਜਿਹੜੀ ਉਸਾਰੀ ਉਹ ਡਨ ਹੋ ਜਾਵੇਗੀ। ਬਾਕੀ ਗੁਰੂ ਘਰ ਵਿਖੇ ਆਲਰੇਡੀ ਜਿਹੜੇ ਆ ਸ਼ਾਮ ਦੇ ਗੁਰਮਤਿ ਸਮਾਗਮ, ਕਥਾ ਕੀਰਤਨ ਦੇ ਦੀਵਾਨ ਜਿਹੜੇ ਉਹ ਸਜ ਰਹੇ ਨੇ, ਜਿਨ੍ਹਾਂ ਨੂੰ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਸਿੱਧਾ ਪ੍ਰਸਾਰਣ ਉਸ ਦਾ ਦੇਖ ਸਕਦੇ ਆ, ਜਿਸ ਵਿੱਚ ਕੀਰਤਨੀ ਜਥੇ ਕਥਾਵਾਚਕ ਜਿਹੜੇ ਆ ਉਹ ਇਸ ਟਾਈਮ ਮੌਜੂਦ ਨੇ ਤੇ ਉਹਨਾਂ ਦੇ ਦੁਆਰਾ ਰਸ ਭਿੰਨਾ ਕੀਰਤਨ ਦੇ ਨਾਲ ਗੁਰਮਤਿ ਵਿਚਾਰਾਂ ਜਿਹੜੀਆਂ ਉਸ ਦੀ ਸਾਂਝ ਪਾਈ ਜਾਂਦੀ ਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਯੂਬਾ ਸਿਟੀ ਦੇ ਸਮੂਹ ਸੰਗਤਾਂ ਨੂੰ ਦੇ ਦੁਆਰਾ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਅਪੀਲ ਕੀਤੀ ਜਾਂਦੀ ਹੈ ਵੀ ਹੁਮ ਹੁਮਾ ਕੇ ਪਹੁੰਚੋ, ਇਹਨਾਂ ਨਗਰ ਕੀਰਤਨਾਂ ਦੇ ਵਿੱਚ ਤੁਸੀਂ ਜਿਹੜਾ ਆ ਉਹ ਸ਼ਿਰਕਤ ਕਰੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਵੀ ਨਾਲ ਹੀ ਦੱਸ ਜਾਈਏ, ਇਸ ਵਾਰ ਅੰਦਰ ਦੇ ਜਿਹੜੇ ਸੈਟਅਪ ਦੇ ਵਿੱਚ ਥੋੜ੍ਹੀਆਂ ਤਬਦੀਲੀਆਂ ਨੇ, ਥੋੜ੍ਹੀਆਂ ਚੇਂਜਸ ਨੇ। ਵੱਡੀਆਂ ਸਕਰੀਨਸ ਜਿਹੜੀਆਂ ਆ ਉਹ ਲੱਗਣਗੀਆਂ, ਜਿਹੜਾ ਕਿ ਅੰਦਰ ਦਾ ਪ੍ਰੋਗਰਾਮ ਆ ਉਸ ਨੂੰ ਤੁਹਾਨੂੰ ਉਹ ਦਿਖਾਉਂਦੇ ਰਹਿਣਗੇ। ਉਸ ਦੇ ਨਾਲ ਨਾਲ ਕੁਛ ਜਿਹੜੇ ਟੈਂਟਸ ਵਗੈਰਾ ਆ ਉਹਨਾਂ ਨੂੰ ਵੀ ਚੇਂਜ ਕੀਤਾ ਜਾ ਰਿਹਾ। ਦੱਸਦੇ ਜਾਈਏ, ਪੰਜਾਬੀ ਰੇਡੀਓ USA ਦਾ ਟੈਂਟ ਪਿਛਲੀ ਵਾਰ ਜਿੱਥੇ ਹਰ ਸਾਲ ਲੱਗਦਾ ਆ ਉਸ ਦੇ ਨਜ਼ਦੀਕ ਹੀ ਹੋਊਗਾ, ਕਿਉਂਕਿ ਉਹ ਲਾਈਨ ਦੇ ਵਿੱਚ ਉਹਨਾਂ ਨੇ ਇਸ ਵਾਰ ਕੋਈ ਟੈਂਟ ਨਹੀਂ ਲਗਾਉਣਾ। ਪਰ ਜਿੱਥੇ ਮੈਂ ਖੜਾ ਹਾਂ ਇਸ ਟਾਈਮ, ਮੇਨ ਐਂਟਰੈਂਸ ਤੋਂ ਸਾਹਮਣੇ ਨਿਸ਼ਾਨ ਸਾਹਿਬ ਦੇ ਬਿਲਕੁਲ ਨਜ਼ਦੀਕ ਆ ਮੈਂ। ਤੁਸੀਂ ਨਿਸ਼ਾਨ ਸਾਹਿਬ ਤੋਂ ਇੱਧਰਲੇ ਪਾਸੇ ਨੂੰ ਜਦੋਂ ਜਾਂਦੇ ਆ ਤਾਂ ਜਿੱਧਰਲੇ ਪਾਸੇ ਭਾਈ ਸਾਹਿਬ ਹੁਣਾਂ ਦੇ ਗ੍ਰਹਿ ਨੇ, ਨਿਵਾਸ ਨੇ, ਜਿੱਥੇ ਉਹ ਰਹਿੰਦੇ ਨੇ, ਇੱਧਰਲੇ ਪਾਸੇ ਉਹ ਵਾਲੇ ਇਲਾਕੇ ਦੇ ਵਿੱਚ ਜਿਹੜਾ ਟੈਂਟ ਆ ਉਹ ਹੋਵੇਗਾ। ਅਦਰਵਾਈਜ਼ ਸਾਡਾ ਜਿਹੜਾ ਟੈਂਟ ਆ, ਜਿਹੜਾ ਪਾਰਕ ਆ, ਉਸ ਦੇ ਨਾਲ ਬਿਲਕੁਲ ਹੁੰਦਾ ਆ। ਇਸ ਵਾਰ ਉਹ ਵਾਲੀ ਸੜਕ 'ਤੇ ਜਾਣ ਤੋਂ ਪਹਿਲਾਂ ਹੀ ਜਿਹੜਾ ਟੈਂਟ ਆ ਪੰਜਾਬੀ ਰੇਡੀਓ USA ਦਾ ਇੱਥੇ ਹੋਊਗਾ, ਜਿੱਥੇ ਬਲੱਡ ਡੋਨੇਸ਼ਨ ਜਿਹੜੀ ਲੱਗਦੀ ਹੁੰਦੀ ਸੀ, ਉਹ ਵਾਲੀ ਥਾਂ ਦੇ ਉੱਤੇ ਇਸ ਵਾਰ ਜਿਹੜਾ ਪੰਜਾਬੀ ਰੇਡੀਓ USA ਦਾ ਟੈਂਟ ਲੱਗੇਗਾ, ਸਟਾਲ ਜਿਹੜਾ ਉਹ ਹੋਵੇਗਾ। ਅਸੀਂ ਬੇਨਤੀ ਕਰਦੇ ਹਾਂ ਜ਼ਰੂਰ ਹੁਮ ਹੁਮਾ ਕੇ ਪਹੁੰਚੋ ਤੇ ਨਗਰ ਕੀਰਤਨ ਦੇ ਵਿੱਚ ਦਰਸ਼ਨ ਜਿਹੜੇ ਆ ਤੁਸੀਂ ਕਰਨੇ ਆ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਤੇ ਉਸ ਦੇ ਨਾਲ ਜਦੋਂ ਵੀ ਮੌਕਾ ਮਿਲਦਾ ਆ ਤਾਂ ਤੁਸੀਂ ਪੰਜਾਬੀ ਰੇਡੀਓ USA ਦੀ ਟੀਮ ਨੂੰ ਆ ਕੇ ਜਿਹੜਾ ਉਹ ਤੁਸੀਂ ਮਿਲ ਸਕਦੇ ਹੈਗੇ ਆ। ਤੇ ਹੁਣ ਇਜਾਜ਼ਤ ਲੈਂਦੇ ਆ। ਹੋਰ ਅਪਡੇਟਸ, ਹੋਰ ਤੁਹਾਨੂੰ ਇੱਥੋਂ ਦੀਆਂ ਸਿੱਧਾ ਪ੍ਰਸਾਰਣ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਸਿੱਧਿਆਂ ਦੇਖ ਸਕਦੇ ਹੋ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਅਸੀਂ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਵਿਖੇ ਮੌਜੂਦ ਹਾਂ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇਸ ਟਾਈਮ ਸ਼ੱਭਾ ਥਿਆੜਾ ਜੀ ਜੁੜੇ ਹੋਏ ਨੇ, ਜੋ ਕਿ ਇੱਥੇ ਦੇ ਪ੍ਰਬੰਧ ਦੇ ਵਿੱਚ ਮੇਨ ਨੇ। ਦਿਨ ਰਾਤ ਕਹਿੰਦੇ ਆ ਵੀ ਇੱਕ ਕੀਤੀ ਹੋਈ ਆ। ਕੰਸਟਰਕਸ਼ਨ ਦਾ, ਉਸਾਰੀ ਦਾ ਕੰਮ ਵੀ ਜਿਹੜਾ ਉਹ ਚੱਲ ਰਿਹਾ ਹੈ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤਿਆਰੀਆਂ ਬਾਰੇ ਇਹਨਾਂ ਨੂੰ ਜਿਹੜਾ ਪੁੱਛਦੇ ਹਾਂ। ਸ਼ੱਭਾ ਥਿਆੜਾ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਜਿੰਨੇ ਸਾਲਾਂ ਤੋਂ ਮੈਂ ਦੇਖ ਰਿਹਾ, ਤੁਸੀਂ ਪਹਿਲਾਂ ਤੋਂ ਲੱਗ ਸਾਡੇ ਨਾਲ ਮੁੰਡੇ ਨਾਲ ਮੁੰਡ ਲੱਗ ਗੁਰੂ ਘਰ ਦੇ ਨਾਲ ਮਿਹਨਤ ਦੇ ਨਾਲ ਸਾਰੀ ਸੇਵਾ ਕਰਦੇ ਆ, ਸਾਰੀ ਸੰਗਤ ਦੀ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ, ਤੇ ਬਹੁਤ ਵਧੀਆ, ਤੇ ਸਾਨੂੰ ਪਿਆਰ ਬਹੁਤ ਮਿਲਦਾ ਹੈ ਇੱਥੋਂ ਦੀਆਂ ਸੰਗਤਾਂ ਦੇ ਦੁਆਰਾ, ਤੇ ਸਾਡਾ ਹਮੇਸ਼ਾ ਹੀ ਇੱਛਾ ਹੁੰਦੀ ਆ ਵੀ ਅਸੀਂ ਬਾਰ-ਬਾਰ ਇੱਥੇ ਆਈਏ ਤੇ ਇਸ ਨਗਰ ਕੀਰਤਨ ਦੀ ਬਹੁਤ ਤਾਂਘ ਰਹਿੰਦੀ ਆ। ਸੋ ਇਹ ਉਸਾਰੀ ਦਾ ਕੰਮ ਸ਼ੱਭਾ ਥਿਆੜਾ ਜੀ ਚੱਲ ਰਿਹਾ ਆ। ਲਾਸਟ ਟਾਈਮ ਜਦੋਂ ਮੈਂ ਆਇਆ ਸੀ ਉਦੋਂ ਇੱਥੇ ਚਾਰ ਦੀਵਾਰੀ ਸੀ, ਬੰਦ ਸੀਗਾ। ਹੁਣ ਇਹ ਓਪਨ ਹੋ ਗਿਆ ਆ, ਨਵੀਂ ਜਿਹੜਾ ਫਰਸ਼ ਆ, ਫਲੋਰ ਆ, ਉਹ ਪੈ ਗਿਆ ਆ, ਲੱਗ ਰਿਹਾ ਹੈ। ਸੋ ਤਿਆਰੀ ਹੋ ਜਾਊਗੀ, ਪੂਰਾ ਸਾਰਾ ਕੁਝ ਡਨ ਹੋ ਜਾਣਾ। ਹਾਂਜੀ, ਇਸ ਵੇਲੇ ਜਿਹੜੀ ਸੇਵਾ ਦਿਨ ਰਾਤ ਚੱਲ ਰਹੀ ਆ, ਸੋ ਕੰਸਟਰਕਸ਼ਨ ਜਿਹੜੀ ਮੋਸਟ ਲਾਈਕਲੀ ਕੰਪਲੀਟ ਆ। ਇਸ ਵੇਲੇ ਜਿਹੜਾ ਅੰਦਰ ਟਾਇਲ ਦਾ ਕੰਮ ਉਹ ਚੱਲ ਰਿਹਾ। ਸੋ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਜੇ ਮਹਾਰਾਜ ਦੀ ਕਿਰਪਾ ਰਹੀ ਇੱਦਾਂ ਜਿੱਦਾਂ ਹੈਗੀ ਆ, ਤਾਂ ਆਪਾਂ ਇਹ 3-4 ਦਿਨ ਦੇ ਵਿੱਚ ਸਾਰਾ ਡਨ ਕਰ ਦਿਆਂਗੇ। ਠੀਕ ਹੈ। ਸੋ ਇੱਕ ਹਫ਼ਤਾ ਪਹਿਲਾਂ ਤੁਹਾਨੂੰ ਲੱਗਦਾ ਵੀ ਐ ਪੂਰਾ ਸਭ ਕੁਝ ਪੂਰਾ ਹੋ ਜਾਊਗਾ? ਹਾਂਜੀ, ਬਿਕਾਜ਼ ਜਿਹੜਾ ਸਿਸਟਮ ਹੈ ਉਹ ਸਾਰਾ ਆਨ ਆ। ਬਾਕੀ ਹੁਣ ਤਾਂ ਜਿਹੜੇ ਆਪਣੇ ਟਾਇਲਸ ਵਗੈਰਾ ਤਾਂ ਫਿਨਿਸ਼ਿੰਗ ਟੱਚ ਅਪਲਾਇੰਸਿਸ ਵਗੈਰਾ ਉਹ ਰੱਖ ਰਹੇ ਆ। ਠੀਕ ਹੈ। ਤਾਂ ਮੀਰਰਸ ਵਗੈਰਾ ਲੱਗ ਰਹੇ ਆ। ਸੋ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਆਪਣਾ ਕੰਮ ਚੱਲ ਰਿਹਾ ਤੇ ਆਪਣੇ ਕਾਫੀ ਹੈਲਪ ਹੈਗੀ ਨਾਲ। ਠੀਕ ਹੈ। ਸੋ ਸੰਗਤਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਜੀ। ਇਹ ਜਿੱਦਾਂ ਸ਼ੱਭਾ ਥਿਆੜਾ ਹੁਣੀ ਦੱਸ ਰਹੇ ਆ, ਤੇ ਸਪਲਾਈ ਦੀ ਪ੍ਰੋਬਲਮ ਤਾਂ ਨਹੀਂ ਆਈ? ਪੂਰੇ ਅਮਰੀਕਾ 'ਚ ਬੜੀ ਪ੍ਰੋਬਲਮ ਸੀਗੀ ਇਸ ਵਾਰ। ਦੇਖੋ ਜੀ, ਪ੍ਰੋਜੈਕਟ ਜਿਹੜਾ ਸੀਗਾ ਅਸੀਂ ਅੱਜ 60 ਦਿਨ ਹੋਏ ਸ਼ੁਰੂ ਕੀਤੇ ਨੂੰ। ਠੀਕ ਹੈ। ਸਪਲਾਈ ਤਾਂ ਗੁਰੂ ਮਹਾਰਾਜ ਦਾ ਘਰ ਆ, ਬਾਬੇ ਨਾਨਕ ਨੇ ਆਪੇ ਹੀ ਸਪਲਾਈ ਭੇਜ ਦਿੱਤੀ ਸਾਰੇ ਪਾਸਿਓਂ। ਬਾਕੀ ਆ ਤੁਸੀਂ ਦੇਖ ਰਹੇ ਹੋ ਬਾਹਰ ਜਿਹੜਾ ਵਿਹੜਾ ਬਣਿਆ, ਇਹ
ਆਲਮੋਸਟ 15000 ਸਕੁਅਰ ਫੁੱਟ ਬਾਹਰ ਵਿਹੜਾ ਆਪਣੇ ਨਿਸ਼ਾਨ ਸਾਹਿਬ ਦੇ ਸਾਰਾ ਜਿੰਨੀ ਸਾਰੀ ਰੈਨੋਵੇਸ਼ਨ ਹੋਈ ਹੈ, ਜਿੰਨੀ ਵੀ ਸਾਰੀ ਬਿਲਡਿੰਗ ਹੈਗੀ ਆ ਆਪਣੇ ਐਂਟਰੀ ਤੋਂ ਲਾ ਕੇ ਬਾਥਰੂਮਸ ਵਗੈਰਾ ਜਿਹੜੇ ਇਕੱਲੇ ਨਹੀਂ ਬਣੇ, ਸਾਰੀ ਫਰੰਟ ਦੀ ਜਿੰਨੀ ਰੈਨੋਵੇਸ਼ਨ ਕੀਤੀ ਗਈ ਆ, ਇਹ ਟੋਟਲੀ ਰੀਮਾਡਲ ਮੋਰਲੇ ਪਾਸ ਜਦੋਂ ਸੰਗਤ ਪਹੁੰਚੂਗੀ ਦੇਖੋਗੀ ਆ ਕੇ ਤੇ ਇਕੱਲੇ ਬਾਥਰੂਮ ਨਹੀਂ ਬਣੇ ਜਾਂ ਪੇ ਕਾਫੀ ਕੁਝ ਚੇਂਜ ਮੈਂ ਦੇਖ ਰਿਹਾ ਸੀਗਾ ਵੀ ਹੁਣ ਇੱਥੇ ਕੋਈ ਜਿੱਦਾਂ ਸਟੈਪ ਨਹੀਂ ਆ, ਜੇ ਕੋਈ ਵੀਲ ਚੇਅਰ ਵਗੈਰਾ ਦੇ ਨਾਲ ਵੀ ਆਉਂਦਾ ਤੇ ਉਹਨੂੰ ਐਕਸੈਸ ਬਹੁਤ ਈਜ਼ੀ ਆ। ਹਾਂਜੀ, ਉਹ ਇਸੇ ਕਰਕੇ ਦੇਖਿਆ ਜਿੱਧਰ ਨੂੰ ਨੌਰਥ ਸਾਊਥ ਈਸਟ ਵੈਸਟ ਤੋਂ ਜਿੰਨੀਆਂ ਵੀ ਡੋਰਾਂ ਹੈਗੀਆਂ, ਜਿਹੜੇ ਸਾਈਡ ਤੇ ਡੋਰਸ ਹੈਗੀਆਂ, ਉੱਥੇ ਵੀ ਵੀਲ ਚੇਅਰ ਐਕਸੈਸ ਹੈਗਾ। ਵੀਲ ਚੇਅਰ ਕੱਲੀ ਵੀਲ ਚੇਅਰ ਕਰਕੇ ਨਹੀਂ, ਜਿੱਦਾਂ ਆਪਾਂ ਨਿਸ਼ਾਨ ਸਾਹਿਬ ਦੇ ਕੋਲ ਖੜੇ ਆ, ਕੋਈ ਵੀ ਆ ਕੇ ਤੁਰ ਕੇ ਹੱਥ ਲਾ ਸਕਦਾ, ਇਹ ਨਹੀਂ ਹੋਗੀ ਕੋਈ ਦਿੱਕਤ ਹੋਈ ਕਿਸੇ ਪਾਸੇ ਬੰਪ ਹੈਗਾ। ਐਨ ਸਿਰੇ ਤੋਂ ਲੱਗ ਕੇ ਪਾਰਕਿੰਗ ਲੱਗ ਜਿੱਥੇ ਆਪਣੇ ਪਾਮ ਟਰੀਜ਼ ਹੈਗੇ ਆ, ਤੁਸੀਂ ਉਹ ਦੇਖ ਸਕਦੇ, ਉੱਥੇ ਅੱਗੇ ਆਪਣੇ ਬੰਪ ਹੁੰਦੇ ਸੀ ਜਾਂ ਉੱਚੀਆਂ ਕਿਆਰੀਆਂ ਜਿਹਨੂੰ ਕਹਿੰਦੇ, ਉਹ ਬਣਾਈਆਂ ਸੀ, ਉਹਦੇ ਉੱਤੇ ਨਿਆਣੇ ਬਜ਼ੁਰਗ ਟ੍ਰਿਪ ਹੋ ਕੇ ਡਿੱਗਦੇ ਸੀਗੇ। ਉਹ ਮੇਰੀ ਖੁਆਇਸ਼ ਬਹੁਤ ਚਿਰ ਦੀ ਸੀਗੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਸਿੱਧਾ ਕੀਤਾ ਜਾਵੇ। ਸੋ ਮਹਾਰਾਜ ਨੇ ਕਿਰਪਾ ਕੀਤੀ, ਟਾਈਮ ਮਿਲਿਆ ਤਾਂ ਸੋ ਉਹ ਹੋ ਗਿਆ, ਦਿਸਦਾ ਆ, ਸੰਗਤ ਖੁਸ਼ ਆ। ਸੋ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰੂੰਗਾ ਨਵੰਬਰ 6 ਨੂੰ ਸਾਰੇ ਪਹੁੰਚੋ, ਸਪੈਸ਼ਲ ਤੌਰ ਤੇ ਯੰਗ ਜਨਰੇਸ਼ਨ ਜਿਹੜਾ ਹੈਗਾ ਤੇ ਤਾਂ ਬਜ਼ੁਰਗ। ਪਿਛਲੇ ਸਾਲ ਕੋਵਿਡ ਸੀ, ਐਕੀ ਮਹਾਰਾਜ ਨੇ ਸਾਰਾ ਸਿਸਟਮ ਕਲੀਅਰ ਆ, ਕੋਈ ਹੈ ਨਹੀਂ, ਆਪਣੇ ਖੁੱਲਾ ਡੁੱਲਾ ਥੇ ਆ, ਆਓ ਆ ਕੇ ਆਨੰਦ ਮਾਣੋ, ਤਾਂ ਪਹੁੰਚੋ ਸਾਰੇ। ਸੋ ਅੰਦਰ ਪਿਛਲੀ ਵਾਰੀ ਵੀ ਵੱਡੀਆਂ ਸਕਰੀਨਸ ਸਟਾਲਸ ਦਾ ਉਹ ਕਾਫੀ ਚੇਂਜ ਸੀ, ਇਸ ਵਾਰ ਵੀ ਤਬਦੀਲੀਆਂ ਨੇ। ਹਾਂਜੀ, ਉਹ ਜਿਹੜੀ ਸਕਰੀਨਸ ਆ ਉਹਨਾਂ ਦੀ ਵੀ ਥੋੜੀ ਮੋਡੀਫਿਕੇਸ਼ਨ ਕੀਤੀ ਆ, ਤਾਂ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ, ਜਿਹਦੇ ਨਾਲ ਕਲੀਅਰਟੀ ਤੇ ਵਿਜ਼ਿਬਿਲਟੀ ਜਿਹੜੀ ਅੱਗੇ ਕਈ ਪਾਸੇ। ਕੋਸ਼ਿਸ਼ ਮੇਰੀ ਇਹ ਹੈਗੀ ਆ ਵੀ ਗੁਰੂ ਘਰ ਦੇ ਜੋ ਅੰਦਰ ਕੀਰਤਨ ਚੱਲ ਰਿਹਾ ਜਾਂ ਕੋਈ ਵੀ ਸਾਊਂਡ ਆ ਰਿਹਾ, ਤੇ ਜਿੰਨੀ ਵੀ ਆਪਣੀ ਗੁਰੂ ਘਰ ਦੀ ਦੀਵਾਰੀ ਦੇ ਅੰਦਰ ਭਾਵੇਂ ਇੱਕ ਸਿਰੋਂ ਤੁਰ ਕੇ ਦੂਜੇ ਸਿਰੇ ਤਾਈਂ ਤੇ ਉਹੋ ਹੀ ਸਾਰਾ ਸੁਣਦਾ ਰਹੇ, ਤੇ ਨਿਰੋਲ ਕੀਰਤਨ ਕਹ ਲਓ ਵੀ ਟੁੱਟੇ ਨਾ ਕਿਸੇ ਪਾਸੇ, ਜਿੱਥੇ ਆਵਾਜ਼ ਨਾ ਆਵੇ। ਇਸ ਹਿਸਾਬ ਦਾ ਆਪਾਂ ਸਾਊਂਡ ਸਿਸਟਮ ਜਿਹੜਾ ਹੈਗਾ ਉਹ ਅਪਡੇਟ ਕਰਾ ਰਹੇ ਆ। ਤਾਂ ਆਈ ਥਿੰਕ ਪਿਛਲੇ ਸਾਲ ਜਿਹੜੀ ਸੀਗੀ ਸੰਗਤ ਤੇ ਬਹੁਤ ਪਸੰਦ ਆ, ਤਾਂ ਬਾਕੀ ਇੱਕ ਦੋ ਦਿਨਾਂ ਨੂੰ ਇੱਕ ਦੋ ਛੋਟੀਆਂ ਸਰਪ੍ਰਾਈਜ਼ ਹੋਰ ਵੀ ਹੈਗੀਆਂ। ਮੈਂ ਕਿਹਾ ਵੀ ਹੈਗਾ ਇੱਕ ਦਿਨ ਆਪਣੇ ਦੂਜੇ ਪ੍ਰੋਗਰਾਮ ਤੇ, ਹੁਣ ਮੈਂ ਲੱਗਾ ਉਹਦੇ ਦੁਆਲੇ, ਮਹਾਰਾਜ ਕਿਰਪਾ ਰੱਖੇ ਤਾਂ ਉਹ ਵੀ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੇ। ਪਰ ਛੋਟੇ ਨਿਆਣੇ, ਯੰਗ ਜਨਰੇਸ਼ਨ ਜ਼ਰੂਰ, ਸਾਰੇ ਬਜ਼ੁਰਗ ਜ਼ਰੂਰ ਪਹੁੰਚੋ। ਬਹੁਤ ਬਹੁਤ ਧੰਨਵਾਦ ਸ਼ਬਦ ਖੇੜਾ ਜੀ, ਬੜੀ ਮਿਹਰਬਾਨੀ ਜੀ। ਸੋ ਇਹ ਸਨ ਸ਼ਬਦ ਖੇੜਾ ਜੀ, ਜਿਨ੍ਹਾਂ ਨੇ ਆਪਾਂ ਨੂੰ ਜੋ ਸਾਰੀ ਚੱਲ ਰਹੀ ਆ, ਜੋ ਇੱਥੇ ਚੇਂਜਸ ਹੋ ਰਹੇ ਆ, ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਦਿੱਤੀਆਂ। ਸੋ ਤਿਆਰ ਨੇ, ਸੋ ਉਹਨਾਂ ਨੂੰ ਬਿਲਕੁਲ ਇਸ ਟਾਈਮ ਚੱਲ ਰਿਹਾ ਆ ਵੀ ਸਾਰਾ ਕੁਝ ਜਿਹੜਾ ਵਧੀਆ ਸਮੇਂ ਸਿਰ ਜਿਹੜਾ ਉਹ ਪੂਰਾ ਹੋ ਜਾਵੇ। ਤੇ ਨਾਲ ਹੀ ਦੱਸ ਜੇ ਵੀ ਪੰਜਾਬੀ ਰੇਡੀਓ USA ਦੇ ਉੱਤੇ ਅੰਦਰ ਦੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਲਗਾਤਾਰ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਚੱਲ ਰਿਹਾ ਆ। ਤੁਸੀਂ ਰੇਡੀਓ ਦੇ ਉੱਤੇ, ਉਸ ਦੇ ਨਾਲ ਸਾਡੇ YouTube ਚੈਨਲ ਦੇ ਉੱਤੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਤੁਸੀਂ ਬੈਠੇ ਆ, ਉੱਥੇ ਤੁਸੀਂ ਉਸ ਦਾ ਆਨੰਦ ਜਿਹੜਾ ਉਹ ਮਾਣ ਸਕਦੇ ਆ। ਤੁਸੀਂ ਗੁਰਮਤਿ ਵਿਚਾਰਾਂ ਦੇ ਨਾਲ, ਕਥਾ ਕੀਰਤਨ ਦੇ ਨਾਲ ਜਿਹੜਾ ਉਹ ਜੁੜ ਸਕਦੇ ਆ। ਤੇ ਹੁਣ ਇੰਨੀਆਂ ਗੱਲਾਂ ਕਹਿੰਦਾ ਹੋਇਆ ਆਪਾਂ ਇਸ ਗੱਲਬਾਤ ਨੂੰ ਇੱਥੇ ਸਮੇਟਦੇ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ 43ਵਾਂ ਮਹਾਨ ਨਗਰ ਕੀਰਤਨ ਯੁਬਾ ਸ੍ਰੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ ਆ ਕੇ ਗੁਰੂ ਘਰ ਪਹੁੰਚੋ ਤੇ ਨਗਰ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਗੁਰਾਂ ਦਾ ਇਹੋ ਸਰੂਪ ਜਾਣੋ, ਤੇ ਨਾਲ ਹੱਥਾਂ ਦੇ ਲਿਖੀ ਮਹਾਰਾਜ ਬਾਣੀ। ਨੁਕਤਾ ਦੁਹੀ ਦਵੈਤ ਦਾ ਨਹੀਂ ਪਾਇਆ, ਤੇ ਹਰ ਇੱਕ ਵਾਸਤੇ ਹੈ ਸਿਰ ਤਾਜ ਬਾਣੀ। ਹੋ ਦੁੱਧ ਪੋਤੇ ਵੰਡਦੀ ਦੌਲਤਾਂ ਨੂੰ, ਤੇ ਕਰਦੀ ਕਿਸੇ ਨੂੰ ਨਹੀਂ ਨਿਰਾਸ਼ ਬਾਣੀ। ਧੰਨੇ ਵਾਂਗ ਜੇ ਰੱਖੀਏ ਸਦਕ ਪੂਰਾ, ਤੇ ਧੰਨੇ ਵਾਂਗ ਸਵਾਰ ਦੀ ਕਾਜ ਬਾਣੀ। 5 ਪੈਸੇ ਨਾਰੀਅਲ ਦਾ ਟੇਕ ਮੱਥਾ, ਤੇ ਸਾਨੂੰ ਬਖਸ਼ ਗਏ ਗੁਰੂ ਜੀ ਦਾਤ ਬਾਣੀ। ਮੋਹਨ ਸਿੰਘਾ ਉਸ ਕੌਮ ਨੂੰ ਖੁਸ਼ੀ ਕਿੰਨੀ, ਤੇ ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ। ਤੇ ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ
ਦੇ ਗੁਰਗੱਦੀ ਦਿਵਸ ਨੂੰ 43ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਯੂਬਾ ਸਿਟੀ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਪ੍ਰਬੰਧਕਾਂ ਵੱਲੋਂ ਬੜੇ ਵਧੀਆ ਯਤਨ ਕੀਤੇ ਗਏ ਨੇ ਸੇਵਾਦਾਰਾਂ ਵੱਲੋਂ। ਤੇ ਹੁਣ ਉੱਚ ਕੋਟੀ ਦੇ ਰਾਗੀ ਜਥੇ ਕਥਾਵਾਚਕ ਰੋਜ਼ ਮਹਾਰਾਜ ਦੀ ਹਜ਼ੂਰੀ ਵਿੱਚ ਦੀਵਾਨ ਸਜਦੇ ਨੇ। ਗੁਰੂ ਕੀਆਂ ਸੰਗਤਾਂ ਨੂੰ ਵੱਧ ਚੜ੍ਹ ਕੇ ਆਉਣ ਦੀ ਬੇਨਤੀ ਕਰਦੇ ਆ। ਪ੍ਰਬੰਧਕਾਂ ਵੱਲੋਂ ਵੀ ਸੰਗਤਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਹੈ। ਕਲਗੀਧਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਜੋ ਮਹਾਨ ਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਤੇ 43ਵਾਂ 6 ਤਰੀਕ ਨੂੰ ਨਵੰਬਰ 6 ਨੂੰ ਬੜੇ ਸ਼ਰਧਾ ਤੇ ਪਿਆਰ ਨਾਲ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਨੇ। ਪ੍ਰਬੰਧਕ ਕਬੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਰ ਸੇਵਾ ਵੀ ਚੱਲਦੀ ਹੈ। ਵੱਧ ਚੜ੍ਹ ਕੇ ਆਪਣਾ ਹਿੱਸਾ ਪਾਓ ਤੇ ਆਪਣਾ ਜੀਵਨ ਸਫਲ ਕਰੋ। ਗੁਰੂ ਕੀਆਂ ਸੰਗਤਾਂ ਸਾਡੀਆਂ ਭੈਣਾਂ ਮਾਤਾਵਾਂ ਵੀਰ ਬਜ਼ੁਰਗ ਸਾਰੇ ਹੁਮ ਹੁਮਾ ਕੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਗੱਦੀ ਦਿਵਸ ਤੇ ਪਹੁੰਚ ਕੇ ਆਪਣਾ ਜੀਵਨ ਸਫਲ ਕਰੋ। ਇਹਨਾਂ ਸ਼ਬਦਾਂ ਦੇ ਨਾਲ ਗੁਰੂ ਕੀਆਂ ਸੰਗਤਾਂ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਵੀਰ ਰੇਡੀਓ ਵਾਲੇ USA ਪੰਜਾਬੀ ਇਸ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਰੀ ਦੁਨੀਆ ਦੇ ਵਿੱਚ ਇਹ ਲਾਈਵ ਕਰਕੇ ਲੋਕਾਂ ਨੂੰ ਸਾਰੀ ਸੰਗਤ ਨੂੰ ਇਹ ਸਾਰਾ ਪ੍ਰੋਗਰਾਮ ਸੁਣਾਉਂਦੇ ਨੇ। ਭੁੱਲ ਚੁੱਕ ਦੀ ਖੇਮਾ ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੇਰੇ ਵੀਰ ਬੋਬੀ ਸਿੰਘ ਗਿੱਲ ਉਹ ਵੀ ਆਪਣੇ ਵਿਚਾਰ ਦੱਸਣਗੇ। ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ 43ਵੇਂ ਮਹਾਨ ਨਗਰ ਕੀਰਤਨ ਦੇ ਉੱਤੇ ਪਹੁੰਚੋ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ। ਸਿਕਿਉਰਿਟੀ ਦਾ ਵੀ ਪੂਰਾ ਪੁਖਤਾ ਇੰਤਜ਼ਾਮ ਆ। ਬੱਚੇ ਬਜ਼ੁਰਗ ਮਾਤਾਵਾਂ ਸਭ ਪਹੁੰਚੋ ਇੱਥੇ। ਐਵਰੀਡੇ ਰਾਤ ਨੂੰ ਸ਼ਾਮ ਨੂੰ ਦੀਵਾਨ ਸੱਜਦੇ ਨੇ, ਸਵੇਰ ਨੂੰ ਵੀ ਸੱਜਦੇ ਨੇ। ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਹੁਮ ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ